ਮਾਪਿਆਂ ਦਾ ਲਾਡਲਾ ਪੁੱਤ ਆਇਆ ਹੋਇਆ ਜੀ ਸਾਡੇ ਨਾਲ ਇੰਟਰਵਿਊ ਕਰਨ ਲਈ। ਇੱਕਦਮ ਹੀ ਤੁਸੀਂ ਇੰਨੇ ਮਕਬੂਲ ਹੋਏ ਹੋ, ਮਾਪਿਆਂ ਦੇ ਲਾਡਲੇ ਪੁੱਤ ਨਾਲ ਤੁਸੀਂ ਗਾਣਾ ਲੈ ਕੇ ਆਏ ਤੇ ਲੋਕਾਂ ਦੇ, ਮੈਨੂੰ ਨਹੀਂ ਲੱਗਦਾ ਕਿ ਕੋਈ ਵਿਆਹ ਸ਼ਾਦੀ ਜਾਂ ਕੋਈ ਟਰੈਕਟਰ ਹੋਣਾ ਜਾਂ ਕਿਤੇ ਵੀ ਤੁਹਾਡਾ ਗਾਣਾ ਨਾ ਵੱਜਿਆ ਹੋਵੇ। ਲਿਖਦੇ ਵੀ ਆਪ ਹੀ ਹੋ? ਹਾਂਜੀ, ਜ਼ਿਆਦਾਤਰ ਗੀਤ ਮੇਰੇ ਆਪਦੇ ਹੀ ਆ। ਚਲੋ ਫਿਰ ਦਰਸ਼ਕਾਂ ਦੇ ਇੱਕ ਵਾਰੀ ਰੂਬਰੂ ਕਰ ਦਿਓ ਇਹ ਗਾਣਾ। ਉਹ ਮਾਪਿਆਂ ਦਾ ਲਾਡਲਾ ਏ ਸੰਨ ਗੋਰੀਏ, ਉਹ ਲਾਡਾ ਨਾ ਰੱਖੂ ਮੇਰੀ ਮਨ ਗੋਰੀਏ। ਇੰਡੀਆ ਤੋਂ ਬਾਹਰਲੇ ਮੁਲਕ ਦਾ ਕਿੰਨੀ ਵਾਰ ਟੂਰ ਕਰ ਚੁੱਕੇ ਹੋ? ਮੈਂ ਕਾਫੀ ਕਰ ਚੁੱਕਿਆ। ਮੈਂ ਯੂਕੇ ਗਿਆ ਸੀਗਾ, ਕੈਨੇਡਾ ਗਿਆ ਸੀਗਾ, ਹੁਣ ਇੱਥੇ ਆਏ ਆ। ਆਪਣੀ ਉਹ ਬਣੂਗੀ ਮਿਸਾਲ ਨੀ ਕਹਾਣੀ ਆਪਣੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਸਨਮੁਖ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੰਡਸਟਰੀ ਟੀਵੀ ਦੇ ਉੱਤੇ। ਤੇ ਮੇਰੇ ਨਾਲ ਅੱਜ ਮੁਲਾਕਾਤ ਕਰਨ ਲਈ ਬੈਠੇ ਨੇ ਜੀ ਮਾਪਿਆਂ ਦਾ ਲਾਡਲਾ ਪੁੱਤ ਆਇਆ ਹੋਇਆ ਜੀ ਸਾਡੇ ਨਾਲ ਇੰਟਰਵਿਊ ਕਰਨ ਲਈ। ਸੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜੀ ਮੇਰੀ ਮੁਰਾਦ ਕਿਸ ਤੋਂ ਹੈ। ਜੀ ਹਾਂ, ਨਿਰਵੈਰ ਪੰਨੂ ਤੋਂ ਜੀ। ਨਿਰਵੈਰ ਪੰਨੂ ਜੀ, ਇੰਡਸਟਰੀ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਨਹੀਂ, ਧੰਨਵਾਦ ਜੀ, ਬੜਾ ਧੰਨਵਾਦ। ਤੁਸੀਂ ਸਾਰਿਆਂ ਦੇ ਰੂਬਰੂ ਕਰਾ ਰਹੇ ਆ ਜੀ, ਥੈਂਕ ਯੂ ਵੈਰੀ ਮਚ। ਨਿਰਵੈਰ ਪੰਨੂ ਜੀ, ਬੜੀ ਯੰਗ ਏਜ ਹੈ ਤੁਹਾਡੀ, ਇੱਕਦਮ ਹੀ ਤੁਸੀਂ ਇੰਨੇ ਮਕਬੂਲ ਹੋਏ ਹੋ, ਮਾਪਿਆਂ ਦੇ ਲਾਡਲੇ ਪੁੱਤ ਨਾਲ ਤੁਸੀਂ ਗਾਣਾ ਲੈ ਕੇ ਆਏ ਤੇ ਲੋਕਾਂ ਦੇ, ਮੈਨੂੰ ਨਹੀਂ ਲੱਗਦਾ ਕਿ ਕੋਈ ਵਿਆਹ ਸ਼ਾਦੀ ਜਾਂ ਕੋਈ ਟਰੈਕਟਰ ਹੋਣਾ ਜਾਂ ਕਿਤੇ ਵੀ ਤੁਹਾਡਾ ਗਾਣਾ ਨਾ ਵੱਜਿਆ ਹੋਵੇ। ਲੋਕਾਂ ਦੀਆਂ ਗਾਣਿਆਂ, ਮਤਲਬ ਕਿ ਰੀਲਸ ਦੇ ਉੱਤੇ ਕੁੜੀਆਂ ਮੁੰਡੇ ਨੱਚ ਨੱਚ ਝੱਲੇ ਹੀ ਹੋ ਗਏ ਸੀ ਤੁਹਾਡੇ ਗਾਣੇ ਨੂੰ ਲੈ ਕੇ ਨਾ। ਉਹ ਤੋਂ ਬਾਅਦ ਤੁਸੀਂ ਰੀਲ ਵਾਲਾ ਗਾਣਾ ਵੀ ਕੱਢ ਦਿੱਤਾ ਕਿ ਅੱਜ ਕੱਲ ਜ਼ਮਾਨਾ ਰੀਲ ਦਾ ਹੈ। ਬਿਲਕੁਲ। ਸੋ ਤੁਹਾਡੇ ਲਗਾਤਾਰ ਗਾਣੇ ਤੇ ਗਾਣੇ ਆਏ। ਲਿਖਦੇ ਵੀ ਆਪ ਹੀ ਹੋ? ਹਾਂਜੀ, ਜ਼ਿਆਦਾਤਰ ਗੀਤ ਮੇਰੇ ਆਪਦੇ ਹੀ ਆ ਤੇ ਬਾਕੀ ਉਦਾਂ ਗਾਏ ਵੀ ਆ ਤੇ ਮਾਲਕ ਦੀ ਮਿਹਰ ਆ, ਬਸ ਉਹਦਾ ਸ਼ੁਕਰ ਆ ਹਮੇਸ਼ਾ। ਤੁਹਾਡੀ ਜਿੱਦਾਂ ਕਹਿ ਲਓ ਵੀ ਏਜ ਦੇ ਹਿਸਾਬ ਦੇ ਨਾਲ ਥੋੜੀ ਜਿਹੜੀ ਆਵਾਜ਼ ਆ ਨਾ, ਵੋਕਲ ਬੜਾ ਭਾਰੀ ਹੈ। ਹਾਂਜੀ ਹਾਂ। ਤੁਸੀਂ ਸ਼ੁਰੂ ਤੋਂ ਗਾਉਂਦੇ ਹੁੰਦੇ ਸੀ ਜਾਂ ਫਿਰ ਜਦੋਂ ਥੋੜੀ ਸੁਰਤ ਸੰਭਾਲੀ ਉਦੋਂ ਗਾਉਣਾ ਸ਼ੁਰੂ ਕੀਤਾ? ਨਹੀਂ, ਸ਼ੁਰੂ ਤੋਂ ਹੀ ਗਾਉਂਦੇ ਸੀ। ਸੁਰਤ ਸੰਭੀ ਤੋਂ ਪਹਿਲਾਂ ਹੀ ਗਾਉਂਦੇ ਸੀਗੇ। ਅੱਛਾ। ਤੇ ਬਾਅਦ ਚ ਫਿਰ ਹੌਲੀ ਹੌਲੀ ਭੰਗੜੇ 'ਚ ਬੋਲੀਆਂ ਪਾਉਣ ਲੱਗ ਪਏ ਤੇ ਫਿਰ ਹੌਲੀ ਹੌਲੀ ਇੱਧਰ ਨੂੰ ਕਰੇਜ ਹੋ ਗਿਆ। ਤੇ ਤੁਹਾਡੀ ਜਿਹੜੀ ਆਵਾਜ਼ ਹੈ ਨਾ, ਜਦੋਂ ਅਸੀਂ ਗਾਣਾ ਸੁਣਦੇ ਆ ਤੁਹਾਡੀ ਆਵਾਜ਼ ਜਿੱਦਾਂ ਰਾਗੀ ਢਾਡੇ ਨਹੀਂ ਹੁੰਦੇ, ਵਾਰਾਂ ਗਾਉਣ ਦੇ ਹੁੰਦੇ ਸੀਗੇ, ਉੱਚੀ ਸੁਰ ਲਾ ਕੇ ਉਸ ਤਰੀਕੇ ਨਾਲ, ਉਹ ਕੁਝ ਯਾਦ ਕਰਵਾਉਂਦੀ ਹੈ। ਕੁਝ ਹੈਗਾ ਤੁਹਾਡੇ ਨਾਲ ਕੁਝ ਰਿਲੇਟਡ ਇਸ ਚੀਜ਼ ਲਈ? ਨਹੀਂ, ਇਦਾਂ ਦਾ ਕੁਝ ਨਹੀਂਗਾ ਵੈਸੇ ਤੇ, ਪਰ ਰੱਬ ਵੱਲੋਂ ਹੀ ਆਵਾਜ਼ ਐਵੇਂ ਦੀ ਬਖਸ਼ੀ ਹੈ। ਤੇ ਜਦੋਂ ਸ਼ੁਰੂ ਤੋਂ ਹੀ ਮਤਲਬ ਕਿ ਮਾਨਕ ਸਾਹਿਬ ਨੂੰ ਬੜਾ ਸੁਣਿਆ ਤੇ ਸੁਰਜੀਤ ਬਿੰਦਰਖੀਆ ਸਾਹਿਬ ਉਹਨਾਂ ਨੂੰ ਬੜਾ ਸੁਣਿਆ ਤੇ ਉਹਨਾਂ ਦੇ ਗੀਤ ਗਾ ਗਾ ਕੇ ਮੇਰੇ ਹਿਸਾਬ ਨਾਲ ਉਹ ਤੋਂ ਬਾਅਦ ਢੋਲ ਤੇ ਜਦੋਂ ਬੋਲੀਆਂ ਪਾਈਦੀਆਂ ਤਾਂ ਬੜਾ ਉੱਚਾ ਸੁਰ, ਕਿਉਂਕਿ ਢੋਲ ਦੇ ਸੁਰ ਨਾਲ ਮਿਲਾਉਣਾ ਹੁੰਦਾ ਤੇ ਉੱਥੋਂ ਮੇਰੇ ਹਿਸਾਬ ਨਾਲ ਗਲਾ ਖੁੱਲ ਗਿਆ। ਅੱਛਾ। ਸਾਰਾ ਕੁਝ। ਇੰਡੀਆ ਤੋਂ ਬਾਹਰਲੇ ਮੁਲਕ ਦਾ ਕਿੰਨੀ ਵਾਰ ਟੂਰ ਕਰ ਚੁੱਕੇ ਹੋ? ਮੈਂ ਕਾਫੀ ਕਰ ਚੁੱਕਿਆ। ਮੈਂ ਯੂਕੇ ਗਿਆ ਸੀਗਾ, ਕੈਨੇਡਾ ਗਿਆ ਸੀਗਾ, ਹੁਣ ਇੱਥੇ ਆਏ ਆ। ਪਹਿਲੀ ਵਾਰ ਆਏ ਹੋ ਆਸਟ੍ਰੇਲੀਆ? ਆਸਟ੍ਰੇਲੀਆ ਪਹਿਲੀ ਵਾਰ ਆਏ ਆ। ਇੱਕ ਦਿਨ ਹੋ ਗਿਆ ਆਇਆ ਨੂੰ? ਹਾਂਜੀ ਹਾਂ। ਜਿੰਨਾ ਕੁ ਵੀ ਦੇਖਿਆ ਕਿਵੇਂ ਦਾ ਲੱਗਿਆ, ਕੋਈ ਫਰਕ ਲੱਗਿਆ? ਬਹੁਤ ਵਧੀਆ। ਤੇ ਬਾਕੀ ਬਾਹਰਲੇ ਮੁਲਕਾਂ ਦਾ ਮਾਹੌਲ ਹੀ ਵੱਖਰਾ। ਪਿੰਡ ਦੀ ਯਾਦ ਤਾਂ ਨਹੀਂ ਆਉਂਦੀ ਹੈਗੀ ਇੱਥੇ ਆ ਕੇ? ਕਿਉਂਕਿ ਸਾਡਾ ਜਿਹੜਾ ਬ੍ਰਿਸਬੇਨ ਹੈ ਨਾ, ਇਹ ਪਿੰਡੂ ਏਰੀਆ ਦੀ ਤਰੀਕੇ ਨਾਲ ਹੀ ਆ, ਕਿਉਂਕਿ ਅਸੀਂ ਸਾਰੇ ਪਿੰਡਾਂ ਵਾਲੇ ਕਲਚਰ ਲਿਆਂਦਾ ਹੋਇਆ ਇੱਥੇ। ਜ਼ਿਆਦਾ ਫਰਕ ਨਹੀਂ ਆ। ਤੁਹਾਨੂੰ ਮੰਜੇ ਦਿਖੇ ਹੋਣੇ ਆ ਲੋਕਾਂ ਦੇ ਘਰਾਂ 'ਚ ਪਏ ਹੋਏ? ਹਾਂਜੀ, ਮੈਂ ਘੁੰਮਿਆ ਨਹੀਂਗਾ, ਜਦੋਂ ਮੈਂ ਵੇਖੂਗਾ ਤਾਂ ਜ਼ਰੂਰ ਆਣਾ ਤੇ, ਪਰ ਸਹੀ ਆ ਮਾਹੌਲ, ਗੁੱਡ ਆ। ਨਿਰਵੈਰ ਜੀ, ਤੁਹਾਡਾ ਪਿੰਡ ਕਿਹੜਾ ਹੈ? ਪਿੰਡ ਲੋਕੇ ਕਲਾਂ ਜੀ। ਅੱਛਾ। ਫਿਰੋਜ਼ਪੁਰ ਜ਼ਿਲ੍ਹੇ 'ਚ ਪੈ ਜਾਂਦਾ। ਓਕੇ। ਤੇ ਜੀਰੇ ਲਾਗੇ ਮੇਰਾ ਪਿੰਡ ਆ, ਲੋਕੇ ਕਲਾਂ। ਅੱਛਾ। ਤੁਹਾਡੇ ਮੰਮਾ ਪਾਪਾ ਕੀ ਕਰਦੇ ਨੇ? ਪਾਪਾ ਖੇਤੀਬਾੜੀ ਕਰਦੇ ਆ ਤੇ ਮੰਮਾ ਟੀਚਰ ਆ। ਅੱਛਾ। ਹਾਂਜੀ ਹਾਂ। ਤੇ ਤੁਸੀਂ ਪਿੰਡ ਵਿੱਚ ਹੀ ਰਹਿੰਦੇ ਹੋ ਜਾਂ ਫਿਰ ਕਿਧਰੇ ਹੋਰ ਰਹਿੰਦੇ ਹੋ? ਨਹੀਂ, ਮੈਂ ਪਿੰਡ ਵੀ ਹੁੰਨਾ, ਮੈਂ ਮੋਹਾਲੀ ਵੀ ਹੁੰਨਾ ਤੇ ਜ਼ਿਆਦਾਤਰ ਮਤਲਬ ਜਿਵੇਂ ਕੰਮਕਾਰ ਨੂੰ ਲੈ ਕੇ ਫਿਰ ਮੋਹਾਲੀ ਆ ਜਾਈਦਾ। ਅੱਛਾ। ਤੇ ਜਾਂ ਫਿਰ ਪਿੰਡ ਚਲ ਜਾਈਦਾ। ਓਕੇ। ਸੋ ਤੁਹਾਡੇ ਜਿਹੜੇ ਸੌਂਗ ਹੈਗੇ ਨੇ, ਪਹਿਲਾਂ ਵੀ ਤੁਸੀਂ ਆਈ ਥਿੰਕ 20-25 ਤੋਂ ਉੱਪਰ ਸੌਂਗ ਆ ਚੁੱਕੇ ਹੋ, ਤੇ ਆਉਣ ਵਾਲੇ ਜਿਹੜਾ ਤੁਹਾਡਾ ਪ੍ਰੋਜੈਕਟ ਸੌਂਗ ਕਹਿ ਲਓ ਵੀ ਕਿਸ ਤਰੀਕੇ ਦੇ ਸੌਂਗ ਆ ਰਹੇ ਨੇ ਹੋਰ? ਨਹੀਂ, ਹਰ ਤਰੀਕੇ ਦੇ ਗੀਤ ਆ, ਕਿਉਂਕਿ ਮੇਰਾ ਹੁੰਦਾ ਵੀ ਮੈਂ ਸਾਰੇ ਤਰ੍ਹਾਂ ਦੇ ਗੀਤ ਗਾਵਾਂ, ਵੀ ਸੈਡ ਵੀ ਗਾਉਣੇ ਆ, ਚੱਕਵੇਂ ਵੀ ਗਾਉਣੇ ਆ, ਰੋਮਾਂਟਿਕ ਵੀ ਗਾਉਣੇ ਆ ਤੇ ਸਭ ਤਰ੍ਹਾਂ ਦੇ ਗੀਤ ਜਿੱਦਾਂ ਦਾ ਮਾਹੌਲ ਹੁੰਦਾ ਤੇ ਉਵੇਂ ਸਾਰੇ ਗੀਤ ਕਰਨੇ। ਡੁਇਟ ਕਰਨ ਦਾ ਸੋਚਿਆ ਕਦੇ? ਹਾਂਜੀ ਹਾਂ, ਡਿਊਟ ਹੁਣ ਮੇਰਾ ਆਇਆ ਵੀ ਆ ਗੀਤ ਤੇ ਹੁਣ ਅੱਗੇ ਨੈਕਸਟ ਵੀ ਕਰ ਰਹੇ ਆ। ਅੱਛਾ। ਸੋ ਜਿਹੜਾ ਮਾਪਿਆਂ ਦਾ ਲਾਡਲਾ ਸਨ ਸੀਗਾ ਹਨਾ, ਤੁਸੀਂ ਆਈ ਥਿੰਕ ਬੜਾ ਛੋਟਾ ਸੌਂਗ ਲਿਖਿਆ ਸੀ, ਤੁਹਾਨੂੰ ਸਾਰੇ ਲੋਕਾਂ ਨੇ ਸ਼ਾਇਦ ਕਿਹਾ ਵੀ ਹੋਣਾ ਵੀ ਤੁਸੀਂ ਥੋੜਾ ਜਿਹਾ ਲਿਖ ਦਿੰਦੇ ਥੋੜਾ ਜਿਹਾ, ਤਾਂ ਕਿ ਲੋਕੀ ਹੋਰ ਇੰਜੋਏ ਕਰਦੇ, ਕਿਉਂਕਿ ਉਹ ਗਾਣਾ ਸ਼ੁਰੂ ਹੋ ਜਾਂਦਾ, ਉਹ ਇੰਨਾ ਇੰਟਰਸਟ ਬਣ ਜਾਂਦਾ ਗਾਣੇ 'ਚ ਨਾ, ਹੋਰ ਸੁਣਨ ਨੂੰ ਦਿਲ ਕਰਦਾ ਉਹਨੂੰ, ਕਿ ਖਤਮ ਬੜੀ ਛੇਤੀ ਹੋ ਜਾਂਦਾ। ਕਦੇ ਸੋਚਿਆ ਸੀਗਾ ਕਿ ਇੰਨਾ ਮਕਬੂਲ ਹੋ ਜਾਏਗਾ ਗਾਣਾ? ਹਾਂ, ਨਹੀਂ ਮਤਲਬ ਕਿ ਉਦਾਂ ਸੀਗਾ ਵੀ ਇੰਨਾ ਹੋਵੇ ਤੇ, ਪਰ ਇਹ ਨਹੀਂ ਸੋਚਿਆ ਵੀ ਅੱਛਾ ਇਹ ਗੀਤ ਇੰਨਾ ਉੱਪਰ ਜਾਊਗਾ ਤੇ ਉਹ ਗੀਤ ਮਤਲਬ ਰਾਤੋਂ ਰਾਤ ਸਟਾਰ ਵਾਲੀ ਗੱਲ ਆ ਤੇ ਬੜਾ ਮਾਲਕ ਦੀ ਮਿਹਰ ਰਹੀ ਤੇ ਵਧੀਆ ਰਿਹਾ। ਚਲੋ ਫਿਰ ਦਰਸ਼ਕਾਂ ਦੇ ਇੱਕ ਵਾਰੀ ਰੂਬਰੂ ਕਰ ਦਿਓ ਇਹ ਗਾਣਾ। ਉਹ ਮਾਪਿਆਂ ਦਾ ਲਾਡਲਾ ਏ ਸੰਨ ਗੋਰੀਏ, ਉਹ ਲਾਡਾ ਨਾ ਰੱਖੂ ਮੇਰੀ ਮਨ ਗੋਰੀਏ।
ਅੱਖ ਲਾਲ ਦਿਲ ਨਹੀਂ ਓ ਕਾਲਾ ਜੱਟ ਦਾ, ਉਹ ਸੱਚੀ ਨਹੀਂ ਸੁਭਾਅ ਨਹੀਂ ਓ ਮਾੜਾ ਜੱਟ ਦਾ, ਨੀ ਰੱਖੂਗਾ ਬਣਾ ਕੇ ਤੈਨੂੰ ਰਾਣੀ ਆਪਣੀ, ਉਹ ਬਣੂਗੀ ਮਿਸਾਲ ਨੀ ਕਹਾਣੀ ਆਪਣੀ। ਬਹੁਤ ਹੀ ਸੋਹਣਾ। ਨਿਰਵੈਰ ਜੀ ਗਾਇਕ ਬਹੁਤ ਆਉਂਦੇ ਨੇ ਹਨਾ, ਆਈ ਥਿੰਕ ਮਹੀਨੇ ਦੇ ਵਿੱਚ 20 25 ਗਾਇਕ ਆ ਜਾਂਦੇ ਨੇ ਜਿਨ੍ਹਾਂ ਦੀ ਕੈਸੇਟਸ ਆਉਂਦੀਆਂ ਨੇ, ਰਿਲੀਜ਼ ਹੁੰਦੀਆਂ ਨੇ, ਆ ਜਾਂਦੀਆਂ ਨੇ, ਪਰ ਪਤਾ ਨਹੀਂ ਲੱਗਦਾ ਨਾ, ਕਿਉਂਕਿ ਇੱਕ ਟੈਲੈਂਟ ਜਿਹੜਾ ਹੁੰਦਾ ਨਾ ਉਹ ਅੱਗੇ ਲੈ ਕੇ ਆਉਂਦਾ। ਤੁਸੀਂ ਵੱਖਰੇ ਹੋਣੇ ਚਾਹੀਦੇ ਹੋ ਦੁਨੀਆ ਤੋਂ, ਤੁਹਾਡੀ ਆਵਾਜ਼ ਵੱਖਰੀ, ਇੱਕ ਤੁਸੀਂ ਸਾਬਤ ਸੂਰਤ ਤੋਂ, ਤੁਹਾਡੇ ਸਿਰ ਦੇ ਉੱਤੇ ਦਸਤਾਰ ਸਜੀ ਹੋਈ ਆ, ਇਹ ਪਰਸਨੈਲਿਟੀ ਜਿਹੜੀ ਵੱਖਰੀ ਹੋਈ ਆ। ਕਦੇ ਸੋਚਿਆ ਸੀ ਕਿ ਸ਼ੂਫਾਂ ਕਰਕੇ ਅੱਗੇ ਜਾਣਾ? ਨਹੀਂ ਇਦਾਂ ਤਾਂ ਨਹੀਂ, ਮਤਲਬ ਉਦਾਂ ਸੀਗਾ ਵੀ ਮੂਹਰੇ ਆਵਾਂਗੇ, ਪਰ ਪੱਗ ਨਾਲ ਅੱਜ ਕੱਲ ਤਾਂ ਕੋਈ ਉਹ ਨਹੀਂਗਾ, ਤੇ ਵਧੀਆ ਮਾਹੌਲ ਆ, ਸੋ ਕਿਤੇ ਕਿਤੇ ਮੁਕਾਮ ਪਾਏ ਆ, ਤੇ ਸਭ ਪਾਸੇ ਕੋਈ ਉਹ ਮੈਟਰ ਨਹੀਂ ਕਰਦਾ। ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ, ਕਿਉਂਕਿ ਅੱਜ ਕੱਲ ਦੀ ਗਾਇਕੀ ਲਾ ਲਓ ਜਾਂ ਪਹਿਲੀ ਵੀ ਗਾਇਕੀ ਲਾ ਲਓ, ਜਦੋਂ ਬੰਦਾ ਆਪਣੇ ਆਪ ਨੂੰ ਗਾਇਕ ਸੋਚਦਾ ਨਾ ਤਾਂ ਆਪਣੀ ਲੁੱਕ ਤੇ ਕੰਮ ਕਰਨਾ ਸ਼ੁਰੂ ਕਰਦਾ ਉਹ, ਹੈ ਨਾ, ਕਿ ਬਾਲ ਕਟਾ ਲੇ, ਕਲਰ ਕਰਾ ਲਿਆ ਵਾਲ ਨੂੰ, ਉਹ ਸਪਾਈਕਸ ਖੜੇ ਕਰਵਾ ਲੇ, ਜਾਂ ਹੱਥਾਂ ਵਿੱਚ ਛਾਪਾ ਛੱਲੇ ਪਾ ਲੇ। ਤੁਸੀਂ ਬੜੀ ਇੱਕ ਸਿੰਪਲ ਜਿਹੜੀ ਕਹਿ ਲਓ ਤੁਹਾਡੀ ਲੁੱਕ ਹੈ ਨਾ, ਤੁਸੀਂ ਗਾਇਕੀ ਦੇ ਵਿੱਚ ਵੀ ਜਦੋਂ ਵੀ ਤੁਸੀਂ ਸਟੇਜ ਦੇ ਉੱਤੇ ਵੀ ਹੁੰਦੇ ਬੜੇ ਇੱਕ ਫਾਰਮਲ ਜਿਹੇ ਕੱਪੜਿਆਂ 'ਚ ਹੁੰਦੇ ਹੋ, ਤਾਂ ਤੁਹਾਨੂੰ ਕੋਈ ਪਰਵਾਹ ਨਹੀਂ ਹੁੰਦੀ, ਹੈ ਨਾ। ਸੋ ਇਹ ਤੁਸੀਂ ਆਪਣੇ ਦਿਮਾਗ ਦੇ ਵਿੱਚ ਕਦੇ ਵੀ ਨਹੀਂ ਸੋਚਿਆ ਹੈਗਾ ਕਿ ਮੈਂ ਐਵੇਂ ਬਣ ਕੇ ਜਾਵਾਂ, ਕਿ ਮੈਂ ਇਹੀ ਲੁੱਕ ਅੱਗੇ ਲੈ ਕੇ ਜਾਵਾਂ ਤੇ ਲੋਕਾਂ ਨੂੰ ਮੋਟੀਵੇਟ ਕਰਾਂ, ਕਿਉਂਕਿ ਅੱਜ ਦੀ ਜਿਹੜੀ ਪੀੜ੍ਹੀ ਆ ਤੁਹਾਨੂੰ ਇੱਕ ਸਟਾਰ ਦੀ ਤਰ੍ਹਾਂ ਸਮਝਦੀ ਆ, ਲੋਕੀ ਤੁਹਾਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਹੋ। ਸੋ ਤੁਹਾਡੇ ਦਿਲ ਦੇ ਵਿੱਚ ਕੀ ਸੋਚਿਆ ਸੀ ਤੁਸੀਂ? ਨਹੀਂ, ਮੇਰਾ ਹੁੰਦਾ ਵੀ ਲੁੱਕ ਨੂੰ ਲੈ ਕੇ ਇਦਾਂ ਵੀ ਸਰਦਾਰੀ ਕਿਉਂਕਿ ਪ੍ਰਮੋਟ ਆਪਾਂ ਕਰਨੀ, ਕਿਉਂਕਿ ਪੱਗ ਬੜੀ ਉੱਪਰ ਗਈ ਹੋਈ ਹੈ ਪਹਿਲਾਂ ਹੀ, ਤੇ ਸਾਡੇ ਤਾਂ ਕੁਰਬਾਨੀਆਂ ਕਿੰਨੀਆਂ ਤੁਹਾਨੂੰ ਪਤਾ ਹੀ ਆ, ਤੇ ਇਹਦਾ ਸਰਦਾਰੀ ਮੇਨ ਆ। ਤੇ ਪੱਗ ਮੈਂ ਹਮੇਸ਼ਾ ਰੱਖਦਾ ਹੁੰਦਾ, ਕਦੇ ਕਿਉਂਕਿ ਪੱਗ ਅੱਜ ਕੱਲ ਦਾ ਯੂਥ ਜਿੱਦਾਂ ਫੋਲੋ ਕਰਦਾ, ਤੇ ਅੱਜ ਕੱਲ ਫਿਰ ਵੀ ਮੁੰਡੇ ਨਾ ਪੱਗਾਂ ਜ਼ਿਆਦਾ ਹੋ ਗਏ ਆ ਜੀ। ਬਿਲਕੁਲ, ਦਲਜੀਤ ਦੇਖ ਲਓ ਨਾ, ਸਾਡੇ ਬਾਲੀਵੁੱਡ ਸਿੰਗਰ ਜਿਹੜੇ ਹੈਗੇ ਨੇ, ਸਾਡੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਉਹਨਾਂ ਨੇ ਕਿੰਨਾ ਪੱਗ ਨੂੰ ਪ੍ਰਮੋਟ ਕੀਤਾ, ਕਿੱਥੋਂ ਤੱਕ ਲੈ ਕੇ ਗਏ ਜੀ। ਬਿਲਕੁਲ ਜੀ, ਬਿਲਕੁਲ। ਸਰਦਾਰੀ ਤਾਂ ਹਮੇਸ਼ਾ ਪ੍ਰਮੋਟ ਹੀ ਆ, ਲੋੜ ਹੀ ਨਹੀਂ ਪ੍ਰਮੋਟ ਕਰਨ ਦੀ, ਪਹਿਲਾਂ ਹੀ ਪੂਰਾ ਬੁਲੰਦੀਆਂ ਤੇ। ਤੁਸੀਂ ਕਿਸਾਨੀ ਮੋਰਚੇ ਲਈ ਵੀ ਬੜਾ ਸੋਹਣਾ ਇੱਕ Song ਗਾਇਆ ਸੀ, ਡੈਡੀਕੇਟ ਕੀਤਾ ਸੀ ਉਹਨਾਂ ਨੂੰ, ਉਹਦੇ ਬਾਰੇ ਵੀ ਤੁਸੀਂ ਪਲੀਜ਼ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਨਹੀਂ ਬਿਲਕੁਲ, ਮੈਂ ਗੀਤ ਸੁਣਾਵਾਂ? ਹਾਂਜੀ। ਤੇ ਉਹ ਗੀਤ ਲਿਖਿਆ ਸੀਗਾ ਬਾਈ, ਬੜਾ ਸੋਹਣਾ ਲਿਖਦਾ, ਤੇ ਮੈਂ ਉਹ ਉਦੋਂ ਕਿਸਾਨ ਬੜਾ ਮਕਬੂਲ ਹੋਇਆ ਜਿੱਦਾਂ ਗੀਤ ਹੈ ਨਾ, ਤੇ ਉਹ ਗੀਤ ਦੀਆਂ ਲੈਣਾ ਕਹਿੰਦਾ ਵੀ ਉਹ ਤੇਰੇ ਘਰਾਂ ਤੱਕ ਪਹੁੰਚੇ ਸਰਦਾਰਨੀ, ਉਹ ਨੀਂਦ ਤੇਰੀ ਵੀ ਉਡਾਰੀ ਗਈ ਆ ਮਾਰਨੀ, ਉਹ ਸਾਡਾ ਕੱਲਾ ਸਿੰਘ ਮਾਰੂ 1.25 ਲੱਖ ਦਿੱਲੀਏ, ਕੱਲਾ ਸਿੰਘ ਮਾਰੂ 1.25 ਲੱਖ ਦਿੱਲੀਏ, ਸੁੱਤੇ ਸਰਦਾਰ ਭਾਵੇਂ ਸੜਕਾਂ ਦੇ ਉੱਤੇ ਤੇਰੀ ਮਹਿਲਾਂ 'ਚ ਵੀ ਲੱਗਦੀ ਨਾ ਅੱਖ ਦਿੱਲੀਏ, ਉਹ ਸੁੱਤੇ ਸਰਦਾਰ ਭਾਵੇਂ ਸੜਕਾਂ ਦੇ ਉੱਤੇ ਤੇਰੀ ਮਹਿਲਾਂ 'ਚ ਵੀ ਲੱਗਦੀ ਨਾ ਅੱਖ ਦਿੱਲੀਏ। ਵੈਰੀ ਨਾਈਸ। ਨਿਰਵੈਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣਾ ਭਵਿੱਖ ਫਿਲਮਾਂ ਦੇ ਵਿੱਚ ਦੇਖਦੇ ਹੋ? ਨਹੀਂ ਬਿਲਕੁਲ ਜੀ, ਅੱਗੇ ਦੇ ਅੱਗੇ ਜਿੱਦਾਂ ਮਾਹੌਲ ਹੋਊਗਾ ਸਭ ਕੁਝ ਕਰਾਂਗੇ ਜੀ। ਬਿਲਕੁਲ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਤੁਸੀਂ ਸਾਡੇ ਲਈ ਨਵੇਂ ਨਹੀਂ ਹੋ, ਪਹਿਲਾਂ ਵੀ ਅਸੀਂ ਤੁਹਾਡੀ ਇੰਟਰਵਿਊ ਕਰ ਚੁੱਕੇ ਹਾਂ ਇੰਡਸ ਟੀਵੀ ਦੇ ਉੱਤੇ, ਸੋ ਦਰਸ਼ਕ ਸਾਡੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ। ਬੈਸਟ ਵਿਸ਼ੇਸ ਦੀ ਤੁਹਾਡੇ ਲਈ, ਤੁਹਾਨੂੰ ਬਹੁਤ ਬਹੁਤ ਵਧਾਈਆਂ ਇੱਥੇ ਆਉਣ ਲਈ, ਤੇ ਬੈਸਟ ਵਿਸ਼ੇਸ। ਧੰਨਵਾਦ ਜੀ ਤੁਹਾਡਾ। ਥੈਂਕ ਯੂ।